ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 17 ਜੁਲਾਈ ਦਿਨ ਮੰਗਲਵਾਰ ਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ, ਸਤਨਾਮ ਸਿੰਘ ਗਿੱਲ ਸੈਲਮਾ, ਬਹਾਦਰ ਸਿੰਘ ਗਿੱਲ ਫਾਊਲਰ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ, ਸੁਖਚੈਨ ਸਿੰਘ, ਸਾਰੇ ਜਾਣੇ ਬੇਕਰਸਫੀਲਡ ਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਉਹ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਵੈਬਸਾਈਟ ਇਹਨਾਂ ਦੀ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਅਤੇ ਗੱਲਬਾਤ ਦਾ ਸਿਲਸਿਲਾ ਬਲਤੇਜ ਪੰਨੂ ਜੀ ਸ਼ੁਰੂ ਕਰਦੇ ਹਾਂ। ਸੁਪਰੀਮ ਕੋਰਟ ਨੇ ਕਿਹਾ ਵੀ ਭੀੜ ਤੰਤਰ ਨੂੰ ਕਾਬੂ ਕੀਤਾ ਜਾਵੇ, ਇਸ ਦੇ ਆਦੇਸ਼ ਦਿੱਤੇ ਨੇ। ਬਿਲਕੁਲ ਜੀ, ਐਕਚੁਅਲੀ ਇਹ ਸਾਰਾ ਕੁਛ ਜਿਹੜਾ ਬੇਕਾਬੂ ਹੋਇਆ ਰਿਹਾ ਪਿਛਲੇ ਸਮੇਂ ਦੇ ਦੌਰਾਨ, ਜਿੰਨੀਆਂ ਵੀਡੀਓਜ਼ ਵਗੈਰਾ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹੀਆਂ ਨੇ, ਥਾਂ ਥਾਂ ਤੇ ਜਿਹੜਾ ਭੀੜ ਤੰਤਰ ਆ ਉਹਨੇ ਕੁੱਟ ਕੇ ਲੋਕ ਜਿਹੜੇ ਉਹ ਮਾਰੇ ਆ ਜੀ। ਗਊ ਰੱਖਿਆ ਦੇ ਨਾਂ ਦੇ ਉੱਤੇ ਬੇਸ਼ੱਕ ਜਿਹੜੇ ਸਰਕਾਰ ਦੇ ਵਿੱਚ ਅਹਿਮ ਅਹੁਦਿਆਂ ਦੇ ਉੱਤੇ ਬੈਠੇ ਆ, ਉਹ ਆਪਣੇ ਵੱਲੋਂ ਇਹ ਤਾਂ ਕਹਿੰਦੇ ਰਹੇ ਬਰਦਾਸ਼ਤ ਨਹੀਂ ਕੀਤਾ ਜਾਊਗਾ, ਪਰ ਇਹਨਾਂ ਨੂੰ ਛੋਟ ਜਿਹੜੀ ਸੀ ਨਾ ਉਹਨਾਂ ਨੇ ਦੇ ਰੱਖੀ ਟਾਈਪ ਦੇ ਨਾਲ ਵੀ ਕਰੀ ਚਲੋ। ਉੱਤੋਂ ਜਿਹੜਾ ਇੰਨਾ ਜਿਹੜਾ ਦੀ ਇਹ ਬੋਲੀ ਜਾਂਦੇ ਸੀ। ਬੇਸ਼ੱਕ ਪੰਜਾਬ ਵਰਗੇ ਸੂਬੇ ਦੇ ਵਿੱਚ ਤਾਂ ਬਹੁਤ ਜ਼ਿਆਦਾ ਨਹੀਂ, ਕੁਛ ਸਮਾਂ ਪਹਿਲਾਂ ਪਿਛਲੀ ਸਰਕਾਰ ਦੇ ਮੌਕੇ ਦੇ ਉੱਤੇ ਕੁਛ ਵੀਡੀਓਜ਼ ਉਦੋਂ ਇੱਥੇ ਪੰਜਾਬ ਦੀਆਂ ਵੀ ਸਾਹਮਣੇ ਆਈਆਂ ਸੀ, ਰਾਜਪੁਰੇ ਕੋਲੇ ਦੀਆਂ, ਪਰ ਮੁੜ ਕੇ ਇਸ ਤਰ੍ਹਾਂ ਦਾ ਕੁੱਟ ਕਟਾਪਾ ਜਿਹੜਾ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਇਆ। ਪਰ ਕੁਛ ਖੌਫਨਾਕ ਚੀਜ਼ਾਂ ਜਿਹੜੀਆਂ ਦੀ ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ ਵਾਲੀ ਸਾਈਡ ਦੇ ਉੱਤੇ ਜ਼ਰੂਰ ਨਜ਼ਰ ਜਿਹੜੀਆਂ ਉਹ ਆਉਂਦੀਆਂ ਰਹੀਆਂ ਨੇ। ਹੁਣ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਿੱਧਾ ਤੁਸੀਂ ਕਹਿ ਲਓ ਕਿ ਦਖਲ ਜਿਹੜਾ ਦੀ ਉਹ ਦਿੱਤਾ ਔਰ ਇਹ ਕਿਹਾ ਕਿ ਭੀੜ ਤੰਤਰ ਦੇ ਖੌਫਨਾਕ ਕਾਰੇ ਜਿਹੜੇ ਆ ਇਹਨਾਂ ਨੂੰ ਕਾਨੂੰਨ ਦੇ ਉੱਤੇ ਹਾਵੀ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਸੁਪਰੀਮ ਕੋਰਟ ਨੇ ਬੜੀ ਸਖਤ ਟਿੱਪਣੀ ਜਿਹੜੀ ਦੀ ਇਹਦੇ ਉੱਤੇ ਕੀਤੀ ਔਰ ਇਹ ਕਿਹਾ ਕਿ ਪਾਰਲੀਮੈਂਟ ਨੂੰ ਲੋਕਾਂ ਨੂੰ ਹਜੂਮ ਦੇ ਵੱਲੋਂ ਕੁੱਟ ਕੇ ਮਾਰਨ ਤੇ ਗਊ ਰੱਖਿਆ ਦੇ ਨਾਂ ਦੇ ਉੱਤੇ ਹੁੰਦੀ ਧੱਕੇਸ਼ਾਹੀ ਦੇ ਨਾਲ ਸਿੱਝਣ ਲਈ ਨਵਾਂ ਕਾਨੂੰਨ ਬਣਾਉਣ ਦੇ ਉੱਤੇ ਗੌਰ ਕਰਨੀ ਚਾਹੀਦੀ ਹੈ। ਅਦਾਲਤ ਨੇ ਕਿਹਾ ਕਿ ਵਾਰਦਾਤਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਨੇ ਸਮੁੱਚੇ ਦੇਸ਼ ਅੰਦਰ ਤੂਫਾਨੀ ਬੈਂਤ ਵਾਂਗ ਜਿਹੜਾ ਦੀ ਉਹ ਸਿਰ ਚੁੱਕ ਰਹੀਆਂ ਨੇ। ਚੀਫ ਜਸਟਿਸ ਜਿਹੜੇ ਨੇ ਦੀਪਕ ਮਿਸ਼ਰਾ, ਉਹਦੀ ਅਗਵਾਈ ਹੇਠਲੇ ਬੈਂਚ ਨੇ ਇਹਨੂੰ ਨੱਥ ਪਾਉਣ ਦੇ ਵਾਸਤੇ ਸਰਕਾਰ ਨੂੰ ਇਹਤਿਆਤੀ ਤੇ ਦੰਡਕਾਰੀ ਕਦਮ ਜਿਹੜੀਆਂ ਉਹ ਚੁੱਕਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਨੇ। ਇਹ ਕਿਹਾ ਕਿ ਅਫੜਾ ਤਫੜੀ ਤੇ ਆਪੋ ਧਾਪੀ ਦੇ ਮਾਹੌਲ ਦੇ ਵਿੱਚ ਰਾਜ ਨੂੰ ਆਪਣੇ ਨਾਗਰਿਕਾਂ ਨਾਲ ਕੀਤੇ ਸੰਵਿਧਾਨਕ ਕਰਾਰਾਂ ਦੀ ਹਿਫਾਜ਼ਤ ਦੇ ਵਾਸਤੇ ਜਿਹੜੀ ਉਹ ਕਾਰਵਾਈ ਕਰਨੀ ਪਊਗੀ। ਇਹ ਅਸਲ ਦੇ ਵਿੱਚ ਦੋ ਜਾਣੇ ਸੀਗੇ ਜੀ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਪਬਲਿਕ ਹਿੱਤ ਜਿਹੜੀ ਲਿਟੀਗੇਸ਼ਨ ਆ ਦੀ ਉਹ ਪਾਈ ਗਈ ਸੀ, ਜਿਹਦੇ ਉੱਤੇ ਇਹ ਸਖਤ ਟਿੱਪਣੀਆਂ ਸੁਪਰੀਮ ਕੋਰਟ ਨੇ ਕੀਤੀਆਂ ਨੇ ਔਰ ਇਹਦੀ ਅਗਲੀ ਸੁਣਵਾਈ ਜਿਹੜੀ ਹੈ ਜੀ ਉਹ ਅਗਸਤ ਦੇ ਲਾਸਟ ਦੇ ਵਿੱਚ ਰੱਖੀ ਆ ਔਰ ਕੇਂਦਰ ਦੀ ਸਰਕਾਰ ਨੂੰ ਇਹ ਕਿਹਾ ਕਿ ਰਾਜਾਂ ਦੀਆਂ ਸਰਕਾਰਾਂ ਨੂੰ ਪੁੱਛ ਕੇ ਉਹ ਜਵਾਬ ਦਾਖਲ ਕਰੇ ਸੁਪਰੀਮ ਕੋਰਟ ਦੇ ਵਿੱਚ ਇਸ ਮੁੱਦੇ ਦੇ ਉੱਤੇ ਉਹ ਕੀ ਕਰ ਰਹੀ ਹੈ। ਇਹ ਟਿੱਪਣੀ ਹੈ ਉਸ ਮੌਕੇ ਦੇ ਉੱਤੇ ਆਈ ਹੈ ਜਦੋਂ ਜਿਹੜਾ ਜੀ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਜੀ ਬਿਲਕੁਲ। ਅਤੇ ਪੰਨੂ ਜੀ ਨਾਲ ਹੀ ਇਹ ਵੀ ਤੁਹਾਨੂੰ ਪੁੱਛਣਾ ਚਾਹਾਂਗੇ, ਇਹ ਮੌਬ ਦੇ ਖਿਲਾਫ ਚਲੋ ਇਹ ਬਹੁਤ ਜ਼ਰੂਰੀ ਆ ਕਿਉਂਕਿ ਲਿੰਚਿੰਗ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ। ਇਕੱਲੀ ਇਹ ਗਾਂ ਦੇ ਮਾਮਲੇ 'ਚ ਨਹੀਂ, ਹੋਰ ਵੀ ਕਈ ਜਿਹੜੇ ਆ ਰਿਊਮਰਸ ਦੇ ਕਰਕੇ ਵਟਸਐਪ ਤੋਂ ਜਿਹੜੇ ਇੱਦਾਂ ਦੇ ਕੰਮ ਜਿਹੜੇ ਹੋ ਰਹੇ ਆ। ਆਪਾਂ ਦੇਖਿਆ ਵੀ ਜਯੰਤ ਸਿਨਹਾ ਵੀ ਜਿਹੜਾ ਆ ਉਹ ਬੰਦਾ ਵੀ ਉਹਨਾਂ ਨੂੰ ਜਾ ਕੇ ਜਿਹੜਾ ਫੁੱਲਾਂ ਦੇ ਹਾਰ ਜਿਹੜਾ ਪਾ ਕੇ ਆਇਆ। ਅਤੇ ਕੀ ਇਹ ਜਿਹੜਾ ਨਵਾਂ ਡਰਾਫਟ ਘੜਿਆ ਜਾਊਗਾ ਇਹਦੇ 'ਤੇ ਹਰ ਇੱਕ ਨੂੰ ਨਜ਼ਰ ਵੀ ਰੱਖਣੀ ਪੈਣੀ ਹੈ ਕਿਉਂਕਿ ਜਿਹੜੀਆਂ ਬਹੁਤ ਸਾਰੀਆਂ ਸਰਕਾਰਾਂ ਉਹਨਾਂ ਖਿਲਾਫ ਵੀ ਕਈ ਦੀ ਭੀੜ ਇਕੱਠੀ ਹੋ ਜਾਂਦੀ ਆ ਤੇ ਉਹਨਾਂ ਨੂੰ ਭਜੂ ਵੀ ਦਿੰਦੇ ਆ। ਸੋ ਉਹਨਾਂ ਦਾ ਤਾਂ ਨਹੀਂ ਕਿਤੇ ਜਿਹੜਾ ਵਿਰੋਧ ਕਰਨ ਦਾ ਇੱਕ ਇਸ ਦੇ ਤਹਿਤ ਹੇਠ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਐਕਚੁਅਲੀ ਜਿਹੜੀਆਂ ਇੱਥੋਂ ਦੀਆਂ ਸਿਆਸੀ ਪਾਰਟੀਆਂ ਨੇ ਜੀ ਜੇ ਦੇਖਿਆ ਜਾਵੇ ਤਾਂ ਜਿਹੜਾ ਭੀੜ ਤੰਤਰ ਹੈ ਉਹਨਾਂ ਦੀ ਇੱਕ
स्ट्रैटजी का पार्ट जिहड़ा जी कहा जा सकता जी, क्योंकि इस तरह के भीड़ तंत्र जिहड़े आ वो बिना किसी सियासी शह तो नहीं उभरदे। सपोज जे तुसीं इहदे ते मिसाल जिहड़ी वो देनी होवे ते इत्थे पंजाब दे विच भी हफ्ता जिहड़ा वो चलिया ना जी चिट्टे दे विरोध जिहड़ा काला हफ्ता, तुसीं किसी जगह दे उत्तों कोई सिंगल भी कंप्लेंट नहीं देखी होनी कि जिथे भीड़ इकट्ठी हुई होवे उन्हें थाना घेर के उत्थे कुੱਟਮਾਰ करती होवे, लोकां दी कुੱਟਮਾर करती, लोग आराम नाल रहे क्योंकि उन्हां दे पिछे कोई भड़काउण वाला उन्हां नूं नहीं सीगा जी। ये अक्सर जिहड़ा ना जी क्योंकि जिहड़ियां सियासी पार्टियां ने जां जिहड़ियां सरकारां ने वो की करदियां ने वो अपने बंदे जिहड़ा जी विच फिट करदियां ने, एजेंसी कह लो जां उन्हां दे जिहड़े जी जिद्दां हवाला दित्ता जा सकदा कि IT विंग है जिहड़ा वो जिहड़े जी वो इहदे विच एंटर करदे आ, फिर वो शरारत जिहड़ी है जी वो करदे आ, उत्थों फिर ये भीड़ तंत्र जिहड़े उभरदे आ। तुसीं देखो जिहड़े गਊਆਂ वाले आ जिहड़े गਊ राखे सो काल जिहड़े उन्हां दे पिछे कौन ने जी, सिद्धा जिहड़ा जी वो दिस रिहा कि किन्ना दी शह दित्ते बिना शह तो इहो ਜਿਹੇ ਕੰਮ नहीं हो सकते। सुप्रीम कोर्ट ਦੀਆਂ ਟਿੱਪਣੀਆਂ बड़ियां अहम ने, पर अक्सर जिहड़ी पंजाबी दी कहावत है ना कि सरपंचां दा किहा सिर मत्थे परनाला उत्थे दा उत्थे, ये पिछले समय तो तां उत्थे दा उत्थे जिहड़ा वो चलदा रिहा। जी जी जी। अगली पन्नू जी गल करदे कहंदे आम आदमी पार्टी ਵੱਲੋਂ बागियां दी जिहड़ी छंगाई शुरू, ये तकरीबन तुसीं ये कह लो कि ये पुट्ठा जिहड़ा वो पै रिहा। पहलां भी गल कीती सी कल भी जी, ये रवायती पार्टियां दे विचों आए होए बहुते लोक ने जिथे अजिहा कुछ ये करते रहे, उन्होंने उही कुछ जिहड़ा जी इत्थे शुरू कर दिता। हुण देखो पंजाब दे हत्थां दे विच दित्ती रखी आ पार्टी तकरीबन जिहड़े जदों तो विधान सभा चोणां होईयां ने इत्थे सूता आ नहीं रहा जो सब नूं असलीयत जिहड़ी जी वो पता। इत्थों दा जिहड़ा इह जिहड़ी जट्टां दी राजनीति है ना ये डड्डूआं दी पंछेरी दी है जी, जिहड़ा बुड़क के कोई इधर जा पिया कोई इधर जा पिया, सारियां पार्टियां च चलदा। ਇਹਦੇ ਵਿੱਚ ਵੀ ਜਿਹੜਾ ਜੀ ਉਹੀ ਕੁਛ ਚੱਲ ਰਿਹਾ। ਪਰ ਹੁਣ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ ਉਹਨੇ ਬਾਗੀ ਸੁਰਾਂ ਚੁੱਕਣ ਵਾਲੇ ਜਿਹੜੇ ਆ ਇਹਨਾਂ ਦੇ ਖਿਲਾਫ ਸਖਤੀ ਦੇ ਨਾਲ ਜਿਹੜਾ ਜੀ ਉਹ ਨਿਪਟਣ ਦੀ ਗੱਲ ਜਿਹੜੀ ਉਹ ਕੀਤੀ ਆ। ਜਿਨ੍ਹਾਂ ਨੇ ਅਸਤੀਫਾ ਦਿੱਤਾ 16 ਨੇ, ਉਹਦੇ ਵਿੱਚੋਂ 2 ਆਗੂਆਂ ਦੀ ਛੁੱਟੀ ਕਰਕੇ ਉਹਨਾਂ ਦੀ ਥਾਂ ਦੇ ਉੱਤੇ ਨਵੀਆਂ ਨਿਯੁਕਤੀਆਂ ਕਰ ਵੀ ਦਿੱਤੀਆਂ ਨੇ। ਜਿਹੜੇ ਕਾਨੂੰਨ ਸੈੱਲ ਦੇ ਪ੍ਰਧਾਨ ਤੇ ਵਿਧਾਇਕ ਹਰਪਾਲ ਸਿੰਘ ਚੀਮਾ ਤੇ ਉਪ ਪ੍ਰਧਾਨ ਜਸਤੇਜ ਦੇ ਉੱਤੇ 2 ਮੈਂਬਰੀ ਕਮੇਟੀ ਬਣਾਈ ਆ ਜਿਹੜੀ ਅਸਤੀਫੇ ਦੇਣ ਵਾਲੇ ਆਗੂਆਂ ਦਾ ਪੱਖ ਸੁਣ ਕੇ ਹਫ਼ਤੇ ਦੇ ਵਿੱਚ ਰਿਪੋਰਟ ਜਿਹੜੀ ਆ ਜੀ ਉਹ ਪਾਰਟੀ ਨੂੰ ਦੇਊਗੀ। 16 ਆਗੂਆਂ ਨੇ ਡਾਕਟਰ ਬਲਵੀਰ ਸਿੰਘ ਜਿਹੜੇ ਉਪ ਪ੍ਰਧਾਨ ਨੇ ਉਹਨਾਂ ਦੇ ਖਿਲਾਫ ਇਹ ਜਿਹੜੀ ਜੀ ਬਗਾਵਤ ਕੀਤੀ ਸੀਗੀ ਔਰ ਰੋਸ ਵਜੋਂ ਅਸਤੀਫੇ ਜਿਹੜੇ ਉਹ ਦੇ ਦਿੱਤੇ ਸੀ। ਉਹਨਾਂ ਨੂੰ ਲੱਗਦਾ ਸੀਗਾ ਕਿ ਇੰਨੇ ਜਾਣੇ ਜਦੋਂ ਅਸਤੀਫਾ ਦੇ ਦੇਣਗੇ ਤੇ ਉੱਤੋਂ ਤੱਕ ਸਾਰਾ ਕੁਝ ਜਿਹੜਾ ਉਹ ਹਿੱਲ ਜੂਗਾ, ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ। ਮੁਕਤਸਰ ਦੇ ਪ੍ਰਧਾਨ ਜਗਦੀਪ ਸਿੰਘ ਸੰਧੂ ਦੀ ਜਗ੍ਹਾ ਦੇ ਉੱਤੇ ਜਗਦੇਵ ਸਿੰਘ ਬਾਮ ਨੂੰ ਨਿਯੁਕਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਫਾਜ਼ਿਲਕਾ ਦੇ ਪ੍ਰਧਾਨ ਸਮਰਵੀਰ ਸਿੰਘ ਦੀ ਜਗ੍ਹਾ ਦੇ ਉੱਤੇ ਪੰਡਿਤ ਦੇਵਰਾਜ ਸ਼ਰਮਾ ਨੂੰ ਨਿਯੁਕਤ ਜਿਹੜਾ ਜੀ ਉਹ ਕਰ ਦਿੱਤਾ ਗਿਆ ਔਰ ਡਿਸਟ੍ਰਿਕਟ ਫਰੀਦਕੋਟ ਦੇ ਪ੍ਰਧਾਨ ਸਨਕਦੀਪ ਸਿੰਘ ਸੰਧੂ ਤੇ ਫਿਰੋਜ਼ਪੁਰ ਦੇ ਪ੍ਰਧਾਨ ਬਲਕੀਤ ਸਿੰਘ ਦੀ ਥਾਂ ਦੇ ਉੱਤੇ ਵੀ ਨਵੇਂ ਪ੍ਰਧਾਨ ਜਿਹੜੇ ਆ ਜੀ ਉਹ ਨਿਯੁਕਤ ਕੀਤੇ ਜਾ ਰਹੇ ਆ। ਇਹ ਕਿਹਾ ਜਾ ਰਿਹਾ ਜੀ ਕਿ ਪਾਰਟੀ ਪਹਿਲੀਆਂ ਕੀਤੀਆਂ ਗਈਆਂ ਗਲਤੀਆਂ ਨੂੰ ਸੁਧਾਰਨ ਦੇ ਰੌਂ ਦੇ ਵਿੱਚ ਹੈ ਔਰ ਇਸ ਕਰਕੇ ਉਹ ਅਨੁਸ਼ਾਸਨ ਭੰਗ ਕਰਨ ਵਾਲੇ ਜਿਹੜੇ ਵਿਅਕਤੀ ਨੇ ਉਹਨਾਂ ਦੀ ਥਾਂ ਦੇ ਉੱਤੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਜਗ੍ਹਾ ਜਿਹੜੀ ਹੈ ਜੀ ਉਹ ਦੇ ਰਹੀ ਆ। ਇਹਦੇ ਨਾਲ ਇੱਕ ਝਟਕਾ ਜਿਹੜਾ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਵੀ ਲੱਗ ਰਿਹਾ ਕਿਉਂਕਿ ਇਹਦੇ ਵਿੱਚ ਬਹੁਤੇ ਜਿਹੜੇ ਸੀਗੇ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਧੜੇ ਦੇ ਸੀ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਇਹ ਵੀ ਗੱਲ ਕਹੀ ਸੀ ਕਿ ਭਗਵੰਤ ਮਾਨ ਤੇ ਉਹ ਬੈਠ ਕੇ ਜਿਹੜਾ ਜੀ ਇਸ ਇੱਕ ਸਾਂਝੀ ਮੀਟਿੰਗ ਸੱਦਣ ਤੇ ਉਹਦੇ ਵਿੱਚ ਇਹਨਾਂ ਦਾ ਪੱਖ ਸੁਣਨ, ਪਰ ਦੂਜੇ ਪਾਸੇ ਤੋਂ ਕੋਈ ਇਹਦਾ ਜਿਹੜਾ ਜੀ ਨਹੀਂ ਹੁੰਗਾਰਾ ਮਿਲਿਆ। ਉਹ ਗੱਲ ਉੱਥੇ ਦੀ ਉੱਥੇ ਜਿਹੜੀ ਜੀ ਉਹ ਰਹਿ ਗਈ। ਹੁਣ ਪਾਰਟੀ ਜਿਹੜੀ ਹੈ ਜੀ ਉਹ ਸਖਤ ਹੈ। ਇਹਨਾਂ ਦਾ ਮੁੜ ਕੇ ਕੋਈ ਜਿਹੜਾ ਬਿਆਨ 16 ਦਾ ਜਿਹੜਾ ਉਹ ਨਹੀਂ ਆਇਆ। ਜਿਵੇਂ ਇਹ ਛਾਂਗ ਦਿੱਤੇ ਆ 2-3, ਮੈਨੂੰ ਨਹੀਂ ਲੱਗਦਾ ਕਿ ਗਾਂਹ ਜਿਹੜਾ ਜੀ ਇਹ ਗੱਲ ਕੋਈ ਅਸਤੀਫਿਆਂ ਵਾਲੀ ਹੋਰ ਜਿਹੜੀ ਉਹ ਤੁਰੂਗੀ ਕਿਉਂਕਿ ਜਿਹੜੇ ਹੁਣ ਲਾਏ ਗਏ ਆ ਗਾਂਹ ਅਸਲ ਦੇ ਵਿੱਚ ਤੁਸੀਂ ਕਹੋ ਕਿ ਆਨੇ ਵਾਲੀ ਥਾਂ ਦੇ ਉੱਤੇ ਹੁਣ ਜਿਹੜੇ ਵੀ ਆਏ ਆ ਕਿ ਵਲੰਟੀਅਰ ਨੂੰ ਜਗ੍ਹਾ ਜਿਹੜੀ ਉਹ ਦਿੱਤੀ ਗਈ ਹੈ ਜਿਹੜੀ ਕਿ ਪਹਿਲਾਂ ਰਵਾਇਤੀ ਪਾਰਟੀਆਂ ਦੇ ਵਿੱਚੋਂ ਆਏ ਲੋਕਾਂ ਨੂੰ ਦੇ ਦਿੱਤੀ ਸੀ। ਉਹ ਵੀ ਉਦੋਂ ਆਏ ਸੀਗੇ ਜਦੋਂ ਮੇਲਾ ਪੂਰਾ ਭਰਿਆ ਆਇਆ ਸੀ। ਜੀ ਬਿਲਕੁਲ। ਅਗਲੀ ਪੰਨੂ ਜੀ ਗੱਲ ਕਰਦੇ ਹਾਂ ਪੰਜਾਬ ਦੀਆਂ ਸਾਰੀਆਂ ਪੰਚਾਇਤਾਂ ਭੰਗ ਚੋਣਾਂ ਦੀ ਤਿਆਰੀ। ਕਿਉਂਕਿ ਇਹ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸਮਿਤੀਆਂ ਗ੍ਰਾਮ ਪੰਚਾਇਤਾਂ ਇਹਨਾਂ ਸਾਰੀਆਂ ਨੂੰ ਸਰਕਾਰੀ ਕੰਟਰੋਲ ਦੇ ਹੇਠ ਲਿਆਂਦਾ ਗਿਆ ਜੀ। ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਔਰ ਚੁਣੇ ਹੋਏ ਨੁਮਾਇੰਦਿਆਂ ਦੀ ਥਾਂ ਦੇ ਉੱਤੇ ਪ੍ਰਬੰਧਕ ਲਾ ਦਿੱਤੇ ਆ। 22 ਜ਼ਿਲ੍ਹਾ ਪ੍ਰੀਸ਼ਦ 150 ਪੰਚਾਇਤ ਸਮਿਤੀਆਂ 13,000 ਦੇ ਕਰੀਬ ਪੰਚਾਇਤਾਂ ਤੇ ਸਾਰੀਆਂ ਦੀਆਂ ਸਾਰੀਆਂ ਭੰਗ ਕਰਤੀਆਂ ਗਈਆਂ ਨੇ ਜੀ। ਪੰਜਾਬ ਦੇ ਦਿਹਾਤੀ ਵਿਕਾਸ ਤੇ
ਪੰਚਾਇਤ ਵਿਭਾਗ ਨੇ ਗ੍ਰਾਮ ਪੰਚਾਇਤਾਂ ਭੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਤੀ ਹੈ ਜੀ। ਔਰ ਸੂਬਾਈ ਚੋਣ ਕਮਿਸ਼ਨ ਨੂੰ 30 ਸਤੰਬਰ ਤੱਕ ਗ੍ਰਾਮ ਪੰਚਾਇਤਾਂ ਤੇ 31 ਅਗਸਤ ਤੱਕ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਕਰਾਉਣ ਦੇ ਵਾਸਤੇ ਲਿਖਿਆ ਜਿਹੜਾ ਜੀ ਉਹ ਗਿਆ ਇਸ ਵੇਲੇ। ਔਰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਅਗਸਤ ਮਹੀਨੇ 'ਚ ਕਰਾਉਣ ਦੇ ਵਾਸਤੇ ਜਿਹੜਾ ਜੀ ਉਹ ਲਿਖਿਆ ਗਿਆ। ਔਰ ਪੰਜਾਬ ਦੇ ਵਿੱਚ ਇਸ ਵੇਲੇ ਗ੍ਰਾਮ ਪੰਚਾਇਤਾਂ ਸਮਿਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਉੱਪਰ ਅਕਾਲੀ ਦਲ ਦਾ ਕਬਜ਼ਾ। ਪਿਛਲੇ ਇੱਕ ਦਹਾਕੇ ਤੋਂ ਅਕਾਲੀ ਦਲ ਦੇ ਨਾਲ ਸੰਬੰਧਿਤ ਬੰਦੇ ਇੱਥੇ ਇਹਨਾਂ ਦੇ ਉੱਤੇ ਜਿਹੜੇ ਜੀ ਉਹ ਕਾਬਜ਼ ਨੇ। ਸਰਕਾਰ ਦੇ ਇਹਨਾਂ ਨਿਰਦੇਸ਼ਾਂ ਤੋਂ ਬਾਅਦ ਦਿਹਾਤੀ ਖੇਤਰ ਦੇ ਵਿੱਚ ਅਕਾਲੀ ਦਲ ਦੇ ਬੰਦਿਆਂ ਦਾ ਦਬਦਬਾ ਖਤਮ ਹੋ ਜਾਊਗਾ। ਪੰਚਾਇਤਾਂ ਦੀ ਵਾਗਡੋਰ ਵਿਭਾਗ ਦੇ ਹਵਾਲੇ ਜਿਹੜੀ ਉਹ ਹੋਗੀ। ਔਰ ਪੰਜਾਬ ਦੇ ਵਿੱਚ ਸਰਕਾਰ ਦੀ ਹੋਂਦ ਤੋਂ ਬਾਅਦ, ਕਾਂਗਰਸ ਦੀ ਹੋਂਦ ਤੋਂ ਬਾਅਦ ਦਿਹਾਤੀ ਖੇਤਰ ਦੀਆਂ ਇਹ ਪਹਿਲੀ ਵਾਰੀ ਚੋਣਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ। ਇਹਨਾਂ ਚੋਣਾਂ 'ਚ ਅਕਾਲੀ ਦਲ ਦਾ ਕਬਜ਼ਾ ਜਿਹੜਾ ਜੀ ਉਹ ਮੁਕੰਮਲ ਰੂਪ ਦੇ ਵਿੱਚ ਟੁੱਟਣ ਦੇ ਆਸਾਰ ਨੇ। ਉਹਦਾ ਕਾਰਨ ਜਿਹੜਾ ਜੀ ਉਹ ਇੱਕ ਇਹ ਕਿਹਾ ਜਾ ਸਕਦਾ ਹੈ ਕਿ ਅਕਾਲੀ ਦਲ ਜਿਹੜਾ ਉਹ ਹਾਸ਼ੀਏ ਤੇ ਚਲੇ ਗਿਆ ਵਿਧਾਨ ਸਭਾ ਚੋਣਾਂ ਦੇ ਦੌਰਾਨ। ਸਭ ਨੂੰ ਪਤਾ ਜੀ ਕਿ 10 ਸਾਲ ਰਾਜ ਕਰਕੇ ਉਹ ਵਿਰੋਧੀ ਧਿਰ ਵੀ ਨਾ ਬਣ ਸਕਿਆ। ਉਦੋਂ ਬਾਅਦ ਜਿਹੜੇ ਇੱਕ ਤੋਂ ਬਾਅਦ ਇੱਕ ਜੋ ਕੁਝ ਜਿਹੜਾ ਜੀ ਉਹ ਹੋਇਆ ਉਹਦੇ ਵਿੱਚ ਵੀ ਅਕਾਲੀ ਦਲ ਜਿਹੜਾ ਜੀ ਉਹ ਪਛੜ ਗਿਆ। ਤੁਹਾਨੂੰ ਯਾਦ ਹੋਣਾ 6 ਮਹੀਨੇ ਪਹਿਲਾਂ ਉਹਨਾਂ ਨੇ ਪੋਲ ਖੋਲ ਰੈਲੀਆਂ ਸ਼ੁਰੂ ਕਰਤੀਆਂ ਸੀ। ਇਹ ਕਿਹਾ ਜਾਂਦਾ ਕਿ ਉਹਨਾਂ ਨੂੰ ਇਹ ਕੁਝ ਕਿਸੇ ਨੇ ਦੱਸਤਾ ਸੀਗਾ ਕਿ ਸੈਂਟਰ ਦੇ ਵੱਲੋਂ ਜਿਹੜੀਆਂ ਸਾਰੇ ਸੂਬਿਆਂ ਦੀਆਂ ਚੋਣਾਂ ਜਿਹੜੀਆਂ ਉਹ ਨਾਲ ਹੀ ਕਰਾਈਆਂ ਜਾ ਰਹੀਆਂ ਲੋਕ ਸਭਾ ਦੇ। ਉਹਨਾਂ ਨੂੰ ਲੱਗਿਆ ਕਿ ਚੋਣਾਂ ਸ਼ਾਇਦ ਆ ਗਈਆਂ। ਇਹ ਇੱਕ ਮਜ਼ਾਕ ਸੀਗਾ ਜਿਹੜਾ ਕੀਤਾ ਗਿਆ ਸੀ, ਕਿਉਂਕਿ ਇੰਨਾ ਈਜ਼ੀ ਨਹੀਂ ਗਾ। ਜਿਹੜੇ ਇਹ ਕਹਿੰਦੇ ਨੇ ਕਿ ਚੋਣਾਂ ਇਕੱਠੀਆਂ ਹੋ ਸਕਦੀਆਂ ਨੇ, ਇਹਦੇ ਵਾਸਤੇ ਕੰਮ ਕਰਨਾ ਪਊਗਾ। ਇਹ ਇੰਪੋਸੀਬਲ ਤਾਂ ਨਹੀਂ ਹੈਗਾ, ਪਰ ਇਹਦੇ ਵਾਸਤੇ ਇੱਕ ਲੰਮੀ ਪ੍ਰਕਿਰਿਆ ਹੈ ਜਿਹਦੇ ਥਰੂ ਲੰਘਣਾ ਜਿਹੜਾ ਜੀ ਉਹ ਪਊਗਾ। ਸਰਕਾਰ ਦੇ ਕੋਲੇ, ਕੇਂਦਰ ਦੀ ਸਰਕਾਰ ਕੋਲੇ ਸਮਾਂ ਹੀ ਕਿੰਨਾ ਬਚਿਆ ਹੈ ਕਿ ਇਸ ਪ੍ਰੋਸੈਸ ਨੂੰ ਉਹ ਜਿਹੜਾ ਜੀ ਉਹ ਇੰਪਲੀਮੈਂਟ ਕਰ ਸਕੇ। ਹਾਂ, ਇਹ ਜ਼ਰੂਰ ਜਿਹੜਾ ਜੀ ਇੱਕ ਸੰਭਾਵੀ ਰੂਪ ਦੇ ਵਿੱਚ ਹੋਣ ਜਾ ਰਿਹਾ ਕਿ ਆਹ ਜਿਹੜਾ ਸੈਸ਼ਨ ਆ ਸ਼ਾਇਦ ਇਹ ਲਾਸਟ ਹੈ ਔਰ ਨਵੰਬਰ ਦਸੰਬਰ ਦੇ ਵਿੱਚ ਚੋਣਾਂ ਜਿਹੜੀਆਂ ਸੰਭਾਵੀ ਰੂਪ 'ਚ ਹੋ ਸਕਦੀਆਂ ਨੇ ਕੇਂਦਰ ਦੀਆਂ। ਔਰ ਇਹਦੇ ਵਿੱਚ ਰਾਜਸਥਾਨ, ਮੱਧ ਪ੍ਰਦੇਸ਼ ਤੇ 2 ਹੋਰ ਰਾਜਾਂ ਦੀਆਂ ਜਿਹੜੀਆਂ ਡਿਊ ਨੇ ਚੋਣਾਂ, ਉਹ ਜ਼ਰੂਰ ਨਾਲ ਜਿਹੜੀਆਂ ਉਹ ਹੋ ਸਕਦੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਰੈਲੀ ਕੀਤੀ ਮਲੋਟ ਦੇ ਵਿੱਚ ਅਕਾਲੀ ਦਲ ਨੇ ਤਾਂ ਇਹ ਕਹਿਤਾ ਜੀ, ਕਿਉਂਕਿ ਸੈਂਟਰ ਨੇ ਕਿਹਾ ਰੈਲੀ ਕਰਨੀ ਹੈ, 3 ਸੂਬਿਆਂ ਤੋਂ ਕਿਸਾਨ ਜਿਹੜੇ ਆ ਜਾਣਗੇ। ਅਕਾਲੀ ਦਲ ਨੇ ਇਸ ਰੈਲੀ ਦੀ ਜ਼ਿੰਮੇਵਾਰੀ ਠੀਕ ਉਸੇ ਤਰੀਕੇ ਨਾਲ ਲੈ ਲਈ ਜਿਵੇਂ ਇਹਨਾਂ ਨੇ ਅੰਮ੍ਰਿਤਸਰ ਦੀ ਲੋਕ ਸਭਾ ਦੀ ਸੀਟ ਦੀ ਜ਼ਿੰਮੇਵਾਰੀ ਜਿਹੜੀ ਸੀ ਉਹ ਜੇਤਲੀ ਸਾਹਿਬ ਨੂੰ ਇਹ ਕਹਿ ਕੇ ਲੈ ਲਈ ਸੀਗੀ ਕਿ ਤੁਸੀਂ ਬਸ ਪੇਪਰ ਭਰੋ ਤੇ ਦਿੱਲੀ ਜਾ ਕੇ ਬੈਠੋ, ਸੀਟ ਤੁਹਾਡੀ ਉੱਥੇ ਜਿਹੜੀ ਉਹ ਪਹੁੰਚ ਜੂਗੀ। ਫਿਰ ਕੀ ਅਸਰ ਹੋਇਆ ਸੀ ਸਭ ਨੂੰ ਪਤਾ। ਉਹੀ ਅਸਰ ਜਿਹੜਾ ਜੀ ਮਲੋਟ ਰੈਲੀ ਦੇ ਵਿੱਚ ਹੋਇਆ। ਉਸ ਦਿਨ ਤੋਂ ਬਾਅਦ, ਮਲੋਟ ਰੈਲੀ ਤੋਂ ਬਾਅਦ ਕੋਈ ਆਗੂ ਜਿਹੜਾ ਅਕਾਲੀ ਦਲ ਦਾ ਕੁਸਕਿਆ ਹੀ ਨਹੀਂ, ਪਤਾ ਨਹੀਂ ਚਲੇ ਕਿੱਥੇ ਗਏ ਜੀ। ਜੀ ਅਗਲੀ ਗੱਲ ਕਰਦੇ ਹਾਂ ਪੰਨੂ ਜੀ, ਵੀ ਮੌਨਸੂਨ ਸੈਸ਼ਨ ਅੱਜ ਤੋਂ ਦਰਜਨ ਤੋਂ ਵੱਧ ਵਿਰੋਧੀ ਪਾਰਟੀਆਂ ਸਰਕਾਰ ਤੇ ਵਿਰੁੱਧ ਮਤਾ ਲਿਆਉਣਗੀਆਂ। ਦੇਖੋ ਜੀ, ਅੱਜ ਇਹ ਬੜਾ ਅਹਿਮ ਹੈ ਜੀ ਸੈਸ਼ਨ। ਜਿਹੜੇ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਕੱਲ ਜਿਹੜੀ ਸੀਗੀ ਜੀ ਇੱਕ ਮੀਟਿੰਗ ਰੱਖੀ ਗਈ ਔਰ ਸਹਿਯੋਗ ਜਿਹੜਾ ਮੰਗਿਆ ਗਿਆ ਕਿ ਨਿਰਵਿਘਨ ਜਿਹੜਾ ਜੀ ਉਹ ਚਲਾਇਆ ਜਾਵੇ। ਪਿਛਲੇ ਸੈਸ਼ਨ ਦੇ ਦੌਰਾਨ ਤਾਂ ਸਰਕਾਰ ਨੇ ਹੀ ਨਹੀਂ ਚੱਲਣ ਦਿੱਤਾ ਉਹ ਸੈਸ਼ਨ। ਸਰਕਾਰੀ ਤੌਰ ਦੇ ਉੱਤੇ ਜਿਹੜੇ ਸੀਗੇ ਇਹਨਾਂ ਦੇ ਨੁਮਾਇੰਦੇ ਉਹੋ ਹੀ ਵੈਲ ਦੇ ਵਿੱਚ ਆ ਕੇ ਜਿਹੜਾ ਜੀ ਉਹ ਲਗਾਤਾਰ ਵਿਰੋਧ ਕਰਨ ਲੱਗ ਜਾਂਦੇ ਸੀ। ਉਹਨਾਂ ਨੂੰ ਲੱਗਦਾ ਸੀਗਾ ਸੈਸ਼ਨ ਚੱਲਿਆ ਤੇ ਉਹ ਫਸਣਗੇ। ਵਿਰੋਧੀ ਧਿਰਾਂ ਚਾਹੁੰਦੀਆਂ ਸੀ ਇਹ ਸੈਸ਼ਨ ਚੱਲੇ, ਪਰ ਚੱਲਣ ਨਹੀਂ ਦਿੱਤਾ। ਇਹ ਸੈਸ਼ਨ ਅੱਜ ਜਿਹੜਾ ਜੀ ਸ਼ੁਰੂ ਹੋ ਕੇ 10 ਅਗਸਤ ਤੱਕ ਜਿਹੜਾ ਜੀ ਉਹ ਚੱਲੂਗਾ। ਪ੍ਰਧਾਨ ਮੰਤਰੀ ਨੇ ਜਿਹੜੀ ਮੀਟਿੰਗ ਬੁਲਾਈ ਉਹਦੇ ਵਿੱਚ ਇਹ ਕਿਹਾ ਕਿ ਸੰਸਦ ਦੇ ਵਿੱਚ ਦੇਸ਼ ਦੇ ਵੱਡੇ ਹਿੱਤਾਂ ਤੇ ਜਨਤਾ ਦੇ ਭਲੇ ਦੇ ਮੁੱਦੇ ਜਿਹੜੇ ਆ ਜੀ ਉਹ ਉਠਾਏ ਜਾਣਗੇ। ਦੂਜੇ ਪਾਸੇ ਜਿਹੜੀ ਇੱਕ ਨਵੀਂ ਤਖਤਬੰਦੀ, ਨਵੀਂ ਲਾਮਬੰਦੀ ਜਿਹੜੀ ਆ ਜੀ ਉਹ ਹੋ ਰਹੀ ਆ, ਉਹਦੇ ਵਿੱਚ ਕਾਂਗਰਸ ਨੇ ਕਿਹਾ ਕਿ 12 ਦੇ ਕਰੀਬ ਵਿਰੋਧੀ ਪਾਰਟੀਆਂ ਦੇ ਵੱਲੋਂ ਸੰਸਦ ਦੇ ਮੌਨਸੂਨ ਸੈਸ਼ਨ ਦੇ ਵਿੱਚ ਮੋਦੀ ਸਰਕਾਰ ਖਿਲਾਫ ਸਾਂਝੇ ਤੌਰ ਦੇ ਉੱਤੇ ਬੇਭਰੋਸਗੀ ਦਾ ਮਤਾ ਲਿਆਂਦਾ ਜਾਊਗਾ ਔਰ ਇਹਦੇ ਨਾਲ ਜਿਹੜੀਆਂ ਹੋਰਨਾਂ ਪਾਰਟੀਆਂ ਨੂੰ ਵੀ ਜੋੜਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਹੋਰਾਂ ਨੇ, ਲੋਕ ਸਭਾ ਦੇ ਵਿੱਚ ਕਾਂਗਰਸ ਦੇ ਆਗੂ ਮਲਕਰਜਨ ਖੜਗੇ, ਉਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਔਰ ਇਹ ਕਹਿ ਦੀ ਕਿ ਸਰਬ ਪਾਰਟੀ ਮੀਟਿੰਗ ਦੇ ਵਿੱਚ ਸ਼ਾਮਲ ਵਿਰੋਧੀ ਧਿਰ ਦੀਆਂ 12 ਪਾਰਟੀਆਂ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਲਿਆਉਣ ਲਈ ਸਹਿਮਤ ਹੋ ਗਈਆਂ ਨੇ। ਤਾਂ ਮੈਂ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਪਾਰਲੀਮੈਂਟ ਦੇ ਵਿੱਚ ਜਨਤਕ ਹਿੱਤ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ ਵਿਚਾਰ ਕੀਤੀ ਜਾਵੇ ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਮੋਦੀ ਸਰਕਾਰ ਨੇ ਪਿਛਲੇ 4 ਸਾਲਾਂ ਦੇ ਦੌਰਾਨ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਕੀਤਾ ਜਿਹਨੂੰ ਇਹ ਵਡਿਆ ਕੇ ਦੱਸ ਸਕੇ, ਜਿਹਦੇ ਕਰਕੇ ਇਹ ਵਿਰੋਧੀ ਖੇਮੇ ਨੂੰ ਪਾਟੋ ਧਾੜ ਕਰਨ ਲਈ ਕੁਝ ਬੇਸਿਰ ਪੈਰ ਦੇ ਮੁੱਦੇ ਜਿਹੜੇ ਆ ਜੀ ਉਹ ਚੁੱਕ ਰਹੀ ਹੈ। ਅੱਜ ਸ਼ੁਰੂ ਹੋ ਰਿਹਾ ਜਿਹੜਾ ਜੀ ਇਹ ਸੈਸ਼ਨ
ਬੜਾ ਅਹਿਮ ਹੈ। ਜਿਵੇਂ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਸੰਭਾਵੀ ਰੂਪ ਦੇ ਵਿੱਚ ਹੋ ਸਕਦਾ ਆ ਕਿ ਮੌਜੂਦਾ ਸਰਕਾਰ ਦਾ ਇਹ ਲਾਸਟ ਸੈਸ਼ਨ ਹੋਵੇ ਜਿਹੋ ਜਿਹੇ ਹਾਲਾਤ ਜੀ ਉਹ ਬਣ ਰਹੇ ਆ। ਜੀ ਜੀ, ਅਗਲੀ ਗੱਲ ਕਰਦੇ ਹਾਂ ਗੈਂਗਸਟਰ ਦਿਲਪ੍ਰੀਤ ਜਿਹੜੇ ਹਫ਼ਤੇ ਲਈ ਰਿਮਾਂਡ ਤੇ। ਉਹਦੀ ਐਕਚੁਅਲੀ ਜਿੱਦਣ ਇਹਨੂੰ ਫੜਿਆ ਚੰਡੀਗੜ੍ਹ ਤੋਂ, ਚੰਡੀਗੜ੍ਹ ਤੇ ਪੰਜਾਬ ਪੁਲਿਸ ਦੀ ਸਾਂਝੀ ਜਿਹੜੇ ਐਕਸ਼ਨ ਦੇ ਵਿੱਚ ਪੱਟ 'ਚ ਗੋਲੀ ਵੱਜੀ ਸੀਗੀ ਔਰ ਹਸਪੀਟਲ ਦੇ ਵਿੱਚ ਦਾਖਲ ਸੀ। PGI ਜਦੋਂ PGI ਤੋਂ ਛੁੱਟੀ ਮਿਲੀ ਤੇ ਝੱਟ ਦੇਣੀ ਜਿਹੜੇ ਚੰਡੀਗੜ੍ਹ ਦੀ ਪੁਲਿਸ ਸੀ ਉਹਨੇ ਇਹਦੇ ਉੱਤੇ ਪਰਚਾ ਪਾਤਾ ਔਰ ਇਹਨੂੰ 2 ਦਿਨ ਦੇ ਰਿਮਾਂਡ ਦੇ ਉੱਤੇ ਲੈ ਲਿਆ। ਜਦੋਂ 2 ਦਿਨ ਦੇ ਰਿਮਾਂਡ ਦੇ ਉੱਤੇ ਲਿਆ ਤਾਂ ਇਹ ਕੁਝ ਸਮੇਂ ਬਾਅਦ ਇਹਨੂੰ ਫੇਰ ਹਸਪੀਟਲ ਜਿਹੜਾ ਸੀ ਉਹ ਦਾਖਲ ਕਰਾਉਣਾ ਪਿਆ ਕਿਉਂਕਿ ਇਹ ਕਿਹਾ ਗਿਆ ਕਿ ਉਹਦੇ ਜਿਹੜੀ ਪੇਨ ਹੈ ਉਹ ਜ਼ਿਆਦਾ ਵੱਧ ਗਈ। ਮੁੜ ਕੇ ਇਹ ਜਿਹੜਾ 2 ਦਿਨ ਦਾ ਰਿਮਾਂਡ ਸੀਗਾ ਜੀ ਇਹਦੇ ਵਿੱਚੋਂ ਕੋਈ ਬਹੁਤਾ ਨਹੀਂ ਨਿਕਲਿਆ ਕਿਉਂਕਿ ਰਿੜਕਿਆ ਨਹੀਂ ਜਾ ਸਕਿਆ ਚੰਡੀਗੜ੍ਹ ਦੀ ਪੁਲਿਸ ਦੇ ਵੱਲੋਂ। ਹੁਣ ਜਿਹੜੀ ਇੱਥੇ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਗਿਆ ਜੀ ਜਿਹੜਾ ਇਹਨੂੰ ਪੰਜਾਬ ਦੀ ਪੁਲਿਸ ਦੇ ਵੱਲੋਂ, ਮੋਹਾਲੀ ਦੀ ਪੁਲਿਸ ਨੇ ਜਿਹੜੇ ਇੱਕ ਗਾਇਕ ਦੇ ਉੱਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਦੇ ਵਿੱਚ ਦਿਲਪ੍ਰੀਤ ਸਿੰਘ ਉਰਫ ਬਾਬਾ ਨੂੰ ਜਿਹੜਾ ਜੀ ਉਹਦੀ ਅਰੈਸਟ ਬਕਾਇਦਾ ਤੌਰ ਦੇ ਉੱਤੇ ਪਾਤੀ ਆ। ਇਹ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦੀ ਹੱਤਿਆ ਕਰਨ ਦੇ ਮਾਮਲੇ ਦੇ ਵਿੱਚ UT ਪੁਲਿਸ ਦੀ ਹਿਰਾਸਤ ਦੇ ਵਿੱਚ ਸੀਗਾ ਜੀ। ਔਰ ਇਹ ਵੀ ਜਿਹੜਾ ਜੀ ਇੰਨਾ ਪਤਾ ਲੱਗਿਆ ਕਿ ਜਿਹੜਾ ਹੁਸ਼ਿਆਰਪੁਰ ਦਾ ਸਰਪੰਚ ਸੀਗਾ ਸਤਨਾਮ ਸਿੰਘ, ਉਹਦੇ ਕਤਲ ਕਰਨ ਤੋਂ 48 ਘੰਟੇ ਪਹਿਲਾਂ ਇਹਨੇ ਚੰਡੀਗੜ੍ਹ ਦੇ ਨਾਲ ਲੱਗਦੇ ਇੱਕ ਪਿੰਡ ਦੇ ਵਿੱਚ ਵੀ ਇੱਕ ਵਿਅਕਤੀ ਦੀ ਹੱਤਿਆ ਜਿਹੜੀ ਹੈ ਜੀ ਉਹ ਕੀਤੀ ਸੀਗੀ। 1 ਹਫ਼ਤੇ ਦਾ ਰਿਮਾਂਡ ਜਿਹੜਾ ਜੀ ਉਹ ਅਦਾਲਤ ਦੇ ਵੱਲੋਂ ਇਹ ਗੈਂਗਸਟਰ ਦਿਲਪ੍ਰੀਤ ਦਾ ਜਿਹੜਾ ਉਹ ਮਿਲਿਆ ਜੀ। ਔਰ ਪੁਲਿਸ ਅਜੇ ਜਿਹੜੀ ਹੈ ਜੀ ਉਹ ਸਾਰੇ ਹੁਣ ਘੋਖ ਕਰ ਰਹੀ ਹੈ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਜੀ ਇਹਦੇ ਤੋਂ ਪੁੱਛਣੀਆਂ ਨੇ। ਇਹ ਵੀ ਪਤਾ ਲੱਗਾ ਹੈ ਕਿ ਜਿਹੜਾ ਬੱਦੀ ਜਿਹੜਾ ਏਰੀਆ ਹੈ ਹਿਮਾਚਲ ਪ੍ਰਦੇਸ਼ ਦਾ ਇੰਡਸਟਰੀਅਲ ਹੱਬ ਤੁਸੀਂ ਕਹਿ ਲਓ, ਪਿਛਲੇ ਸਾਲਾਂ ਦੇ ਦੌਰਾਨ ਜਿਹੜੀ ਹੈ ਜੀ ਇਹ ਬੜੀ ਪ੍ਰਫੁੱਲਤ ਹੋਈ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਨੇ ਕੁਝ ਛੋਟਾਂ ਦਿੱਤੀਆਂ ਤੇ ਛੋਟੇ ਬਿਜ਼ਨਸ ਬਹੁਤ ਸਾਰੇ ਜਿਹੜੇ ਜੀ ਇੱਥੇ ਜਾ ਕੇ ਲੱਗ ਗਏ। ਖਾਸ ਤੌਰ ਦੇ ਉੱਤੇ ਪੰਜਾਬ ਚੋਂ ਪੁੱਟ ਕੇ ਉੱਧਰ ਚਲੇ ਗਏ। ਪਿਛਲੇ ਜਿਹੜੀ ਸਰਕਾਰ ਸੀ ਉਹ ਹਰੇਕ ਜਗ੍ਹਾ ਤੇ ਹਿੱਸਾ ਮੰਗਦੀ ਸੀ, ਇਹਦੇ ਕਰਕੇ ਉੱਥੇ ਜਿਹੜਾ ਉਹ ਚਲੇ ਗਏ। ਉਹ ਬੜਾ ਜਿਹੜਾ ਜੀ ਪ੍ਰਫੁੱਲਤ ਹੋ ਗਿਆ ਉਹ ਏਰੀਆ। ਉੱਥੇ ਇਹਦਾ ਸਿੱਕਾ ਚੱਲਦਾ ਸੀਗਾ ਜੀ। ਉੱਥੇ ਇਹ ਐਕਸਟੋਰਸ਼ਨ ਮਨੀ ਜਿਹੜੀ ਉਹ ਇਕੱਠੀ ਕਰਦਾ ਸੀ। ਇਹਨੇ ਆਪਣੇ ਬੰਦੇ ਉੱਥੇ ਜਿਹੜੇ ਜੀ ਉਹ ਛੱਡੇ ਹੋਏ ਸੀਗੇ ਔਰ ਅਕਸਰ ਇਹ ਜਿਹੜੀ ਵੀਡੀਓ ਕਾਲਿੰਗ ਦੇ ਰਾਹੀਂ ਉਹਨਾਂ ਤੋਂ ਪੈਸਿਆਂ ਦੀ ਮੰਗ ਜਿਹੜੀ ਉਹ ਕਰਦਾ ਸੀਗਾ। ਬੇਸ਼ੱਕ ਕਾਫੀ ਦਿਨ ਹੁਣ ਹੋ ਗਏ ਆ ਜੀ ਇਹਦੀ ਅਰੈਸਟ ਹੋਈ ਨੂੰ। ਚੰਡੀਗੜ੍ਹ ਦੀ ਪੁਲਿਸ ਇੱਕ ਵਾਰੀ ਰਿਮਾਂਡ ਤੇ ਲੈ ਚੁੱਕੀ ਆ, ਹੁਣ ਪੰਜਾਬ ਪੁਲਿਸ ਨੇ ਰਿਮਾਂਡ ਦੇ ਉੱਤੇ ਲਿਆ। ਜਿਹੜੇ ਲੋਕਾਂ ਨੂੰ ਜਿਹੜੇ ਸਿੰਗਰ ਨੇ ਖਾਸ ਤੌਰ ਦੇ ਉੱਤੇ ਉਹ ਗੀਤਾਂ ਦੇ ਵਿੱਚ ਤਾਂ ਇੰਨੇ ਦਲੇਰ ਨਜ਼ਰ ਆਉਂਦੇ ਆ ਵੀ ਉਹ ਪਹਾੜ ਢਾਹ ਦੇਣਗੇ, ਵੀ ਉਹ ਦੁਨੀਆ ਜਿਹੜੀ ਇੱਕ ਪਾਸੇ ਧੱਕ ਕੇ ਕਰ ਦੇਣਗੇ। ਉਹ ਗਾਇਕ ਜਿਹੜੇ ਡਰਪੋਕ ਇੰਨੇ ਕੁ ਨਿਕਲੇ ਕਿ ਉਹ ਕੋਈ ਸਾਹਮਣੇ ਨਹੀਂ ਆਇਆ ਇਹ ਦੱਸਣ ਦੇ ਵਾਸਤੇ ਕਿ ਉਹਨਾਂ ਤੋਂ ਵੀ ਪੈਸੇ ਇਹਨੇ ਲਏ ਆ। ਇਹ ਕਿਹਾ ਜਾ ਰਿਹਾ ਸੂਤਰਾਂ ਦੇ ਮੁਤਾਬਕ ਕਿ ਇਹਨੇ ਗਾਇਕਾਂ ਤੋਂ ਬਹੁਤ ਸਾਰੇ ਪੈਸੇ ਜਿਹੜੇ ਜੀ ਉਹ ਲਏ ਆ ਕਿਉਂਕਿ ਉੱਥੇ ਗਾਇਕ ਜਾਂ ਵੱਡੇ ਗਾਇਕ ਆਪਣੇ ਆਪ ਨੂੰ ਅਖਵਾਉਣ ਵਾਲੇ ਚੰਡੀਗੜ੍ਹ ਜਾਂ ਮੁਹਾਲੀ ਦੇ ਨੇੜੇ ਤੇੜੇ ਹੀ ਜਿਹੜਾ ਜੀ ਉਹ ਰਹਿੰਦੇ ਆ, ਉਹਨਾਂ ਤੋਂ ਇਹ ਐਕਸਟੋਰਸ਼ਨ ਮਨੀ ਜਿਹੜੀ ਆ ਜੀ ਉਹ ਉਗਰਾਉਂਦਾ ਰਿਹਾ। ਜਿਹਦੇ ਉੱਤੇ ਗੋਲੀ ਚਲਾਈ ਸੀ ਉਹਦੇ ਗੋਲੀ ਲੱਗਣ ਤੋਂ ਬਾਅਦ 10 ਲੱਖ ਰੁਪਈਆ ਉਹਨੇ ਵੀ ਭੇਜਤਾ ਸੀ, ਚੁੱਪ ਕੀਤਾ। ਔਰ ਦਿੱਲੀ ਦੇ ਵਿੱਚ ਇਸ ਜਿਹੜਾ ਪੈਸਾ ਸੀਗਾ ਜੀ ਉਹਦੀ ਡਿਲੀਵਰੀ ਹੋਈ ਸੀਗੀ। ਤੋ ਇਹ ਸਮਾਂ ਆ ਜਿਹੜੇ ਦਲੇਰ ਬਣਦੇ ਲੋਕਾਂ ਨੂੰ ਰਫਨਾ ਦਨਾਲੀਆਂ ਤੇ ਟਕੂਏ ਗੰਡਾਸੇ ਜਿਹੜੇ ਦੱਸਦੇ ਜਿਨ੍ਹਾਂ ਤੋਂ ਇਹਨੇ ਪੈਸੇ ਲਏ ਆ ਕਿ ਉਹ ਵੀ ਜਿਹੜਾ ਜੀ ਉਹ ਸਾਹਮਣੇ ਆ ਕੇ ਦੱਸਣ, ਨਹੀਂ ਤਾਂ ਫਿਰ ਡਰਪੋਕ ਤਾਂ ਹੈਗਾ ਹੀ ਹੈ ਜੀ। ਬਿਲਕੁਲ ਜੀ, ਚਕਾਚੌਂਧ ਦੀ ਜਿਹੜੀ ਹੁੰਦੀ ਹੈ ਦੁਨੀਆ ਉਹ ਡਿਫਰੈਂਟ ਹੁੰਦੀ ਹੈ ਰਿਐਲਿਟੀ ਨਾਲੋਂ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਪੰਜਾਬ ਪੁਲਿਸ ਵਾਲੇ ਗਾਉਣ ਵਾਲੇ ਪੁਲਸੀਆਂ ਦਾ ਜਿਹੜਾ ਸਹਾਰਾ ਲੈਣਗੇ ਨਸ਼ਿਆਂ ਦੇ ਖਿਲਾਫ। ਪੁਲਿਸ ਦੇ ਅੰਦਰ ਕੁਝ ਕਲਾਕਾਰ ਤਾਂ ਜਿਹੜੇ ਆ ਜੀ ਉਹ ਹੈਗੇ ਆ ਕਿਤੇ ਟਾਵੇਂ ਜਿਹੜੇ ਜੀ ਉਹ ਸਾਹਮਣੇ ਆਉਂਦੇ ਰਹਿੰਦੇ ਆ ਸੋਸ਼ਲ ਮੀਡੀਆ ਦੇ ਰਾਹੀਂ ਕਾਫੀ ਜਿਹੜਾ ਜੀ ਆਉਣ ਲੱਗ ਗਏ। ਇੱਕ ਟਾਈਮ ਜਿਹੜਾ ਜੀ ਜਿਹੜਾ ਉਸਤਾਦ ਗਾਇਕ ਸੀ ਜੀ ਲਾਲ ਚੰਦ ਯਮਲਾ ਜੀ, ਉਹਨਾਂ ਦੇ ਇੱਕ ਸ਼ਾਗਿਰਦ ਹੁੰਦੇ ਸਨ ਜਿਹੜੇ ਵਰਦੀ ਦੇ ਵਿੱਚ ਅਕਸਰ ਉਹਨਾਂ ਦੇ ਗੀਤ ਗਾਇਆ ਕਰਦੇ ਸਨ, ਬੜੇ ਫੇਮਸ ਰਹੇ। ਪਰ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਜੀ ਉਹ ਕਾਫੀ ਆਉਂਦੇ ਨੇ। ਹੁਣ ਪੰਜਾਬ ਪੁਲਿਸ ਜਿਹੜੀ ਹੈ ਜੀ ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਜਿਹੜਾ ਜੀ ਪਾਸੇ ਰੱਖਣ ਦੇ ਵਾਸਤੇ ਉਹ ਗੀਤਾਂ ਦਾ ਸਹਾਰਾ ਵੀ ਲੈ ਰਹੀ ਹੈ ਜੀ। ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਦੇ ਵਿੱਚ ਨੌਕਰੀ ਕਰਦੇ ਜਿਹੜੇ ਗਾਉਣ ਦਾ ਸ਼ੌਂਕ ਰੱਖਦੇ ਆ, ਉਹ ਸੋਸ਼ਲ ਮੀਡੀਆ ਤੇ ਸਰਕਾਰੀ ਸਮਾਗਮਾਂ ਦੇ ਵਿੱਚ ਨਸ਼ਿਆਂ ਵਿਰੁੱਧ ਠੇਕਾਂ ਜਿਹੜੀਆਂ ਦੀ ਉਹ ਲਾ ਰਹੇ ਆ ਤਾਂ ਕਿ ਨੌਜਵਾਨ ਜਿਹੜੀ ਜਵਾਨੀ ਆ ਉਹ ਨਸ਼ਿਆਂ ਦੀ ਭੇਟ ਨਾ ਚੜੇ। ਇਹ ਆਪਣੀ ਡਿਊਟੀ ਕਰਨ ਦੇ ਨਾਲ ਨਾਲ ਗੀਤਾਂ ਦੇ ਰਾਹੀਂ ਨਸ਼ਿਆਂ ਵਿਰੁੱਧ ਮੁਹਿੰਮ ਜਿਹੜੀ ਆ ਜੀ ਉਹ ਚਲਾ ਰਹੇ ਆ।
ਜਲੰਧਰ ਦੇ ਡਿਪਟੀ ਕਮਿਸ਼ਨਰ ਰਵਿੰਦਰ ਕੁਮਾਰ ਸ਼ਰਮਾ ਦੇ ਨਾਲ ਇੱਕ ਲੱਗੇ ਹੋਏ ਨੇ ਜੀ, ਉਹਨਾਂ ਦੇ ਸਿਕਿਉਰਿਟੀ ਦੇ ਉੱਤੇ ਰਾਮਪਾਲ, ਉਹ ਆਪਣੀ ਡਿਊਟੀ ਦੇ ਨਾਲ ਨਾਲ ਆਪਣੀ ਲਿਖਤਾਂ ਦੇ ਰਾਹੀਂ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਿਹੜਾ ਜੀ ਉਹ ਪ੍ਰੇਰ ਰਿਹਾ। ਉਹਦੀਆਂ ਗਜ਼ਲਾਂ ਤੇ ਨਸ਼ਾ ਵਿਰੋਧੀ ਸੁਨੇਹੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੇ ਆ ਜੀ ਉਹ ਵਾਇਰਲ ਹੋ ਰਹੇ ਆ, ਔਰ ਖਿਡਾਰੀ ਰਹਿ ਚੁੱਕੇ ਰਾਮਪਾਲ ਫੁਰਸਤ ਦੇ ਸਮੇਂ ਪਿੰਡ ਪੱਧਰ ਦੇ ਉੱਤੇ ਸੈਮੀਨਾਰ ਰੈਲੀਆਂ ਦੇ ਵਿੱਚ ਜਾ ਕੇ ਜਿਹੜਾ ਜੀ ਉਹ ਗੀਤਾਂ ਦੇ ਰਾਹੀਂ ਲੋਕਾਂ ਨੂੰ ਪ੍ਰੇਰਿਤ ਕਰਦੇ ਆ। ਪੁਲਿਸ ਕਮਿਸ਼ਨਰੇਟ CCTV ਬ੍ਰਾਂਚ ਦੇ ਵਿੱਚ ਇੱਕ ਇਸੇ ਤਰੀਕੇ ਨਾਲ ਸਬ ਇੰਸਪੈਕਟਰ ਸਤਨਾਮ ਸਿੰਘ ਆਪਣੀ ਜਿਹੜੀ ਉਹ ਕਲਾ ਦੇ ਰਾਹੀਂ ਨਸ਼ਿਆਂ ਦੇ ਖਿਲਾਫ ਵੱਧ ਚੜ ਕੇ ਪ੍ਰਚਾਰ ਜਿਹੜਾ ਜੀ ਉਹ ਕਰ ਰਿਹਾ। ਜਲੰਧਰ ਦੇ ਪੁਲਿਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਦੇ ਹੁਕਮਾਂ ਦੇ ਉੱਤੇ ਉਹਨੇ ਨਸ਼ਿਆਂ ਖਿਲਾਫ ਇੱਕ ਗੀਤ ਲਿਖਿਆ ਜੀ, ਜਿਹੜਾ ਨਸ਼ਾ ਵਿਰੋਧੀ ਸਮਾਗਮਾਂ ਦੇ ਵਿੱਚ ਉਹਦੇ ਵੱਲੋਂ ਅਕਸਰ ਗਾਇਆ ਜਾਂਦਾ ਹੈ। ਪੰਜਾਬ ਦੇ ਸਾਬਕਾ DGP KPS ਗਿੱਲ ਵੇਲੇ ਸੱਭਿਆਚਾਰਕ ਵਿੰਗ ਦੇ ਸਾਬਕਾ ਮੈਂਬਰ ਸਤਨਾਮ ਸਿੰਘ ਦਾ ਗੀਤ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜਾ ਜੀ ਉਹ ਮਕਬੂਲ ਹੋ ਰਿਹਾ, ਔਰ ਜਿਹੜੇ ਆਫੀਸਰ ਨੇ ਸੀਨੀਅਰ ਉਹ ਇਹ ਕਹਿ ਰਿਹਾ ਕਿ ਇਹਨਾਂ ਦੀਆਂ ਜਿਹੜੀਆਂ ਇਹਨਾਂ ਦੇ ਗੀਤ ਨੇ, ਇਹਨਾਂ ਦੇ ਵੱਲੋਂ ਜੋ ਕੁਝ ਲਿਖਿਆ ਜਾ ਰਿਹਾ ਇਹ ਸਾਰਥਕ ਜਿਹੜਾ ਜੀ ਉਹਨੂੰ ਹਿੱਸਾ ਇਹਦੇ ਵਿੱਚ ਜ਼ਰੂਰ ਪਾਉਣਗੇ ਇਸ ਮੁਹਿੰਮ ਦੇ ਵਿੱਚ। ਹੁਣ ਪਤਾ ਨਹੀਂ ਜੀ ਪੁਲਿਸ ਇਹ ਕਿਵੇਂ ਸੋਚਦੀ ਹੈ ਕਿ ਗੀਤਾਂ ਦਾ ਜਿਹੜਾ ਜੀ ਸਾਰਥਕ ਹਿੱਸਾ ਪਊਗਾ। ਜੇ ਇਹ ਗੱਲ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਪਹਿਲਾਂ ਗੀਤ ਗਾਇਕਾਂ ਨੇ ਗਾਏ ਉਹਦਾ ਅਸਰ ਜਿਹੜਾ ਸੀਗਾ ਜੀ ਉਹ ਨੌਜਵਾਨ ਪੀੜ੍ਹੀ ਨੇ ਕਬੂਲਿਆ। ਉਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਕੀ ਕੀਤਾ, ਕੁਛ ਵੀ ਨਹੀਂ। ਕੁਛ ਸਮਾਂ ਪਹਿਲਾਂ ਇੱਕ ਜਿਹੜਾ ਜੀ ਉਹ ਬਣਾਤਾ, ਵੱਖਰਾ ਕਮੇਟੀ ਵੀ ਬਣਾਤੀ, ਉਹ ਹੋਣਾ ਆਹ ਹੋਣਾ ਜੀ, ਉਹ ਕੁਛ ਵੀ ਉਸ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਨਹੀਂ ਹੋਇਆ। ਉਹ ਮਹਿਜ਼ ਇੱਕ ਮੀਟ ਜਾਂ ਤੱਕ ਜਿਹੜਾ ਜੀ ਉਹ ਸਿਮਟ ਕੇ ਰਹਿ ਗਿਆ, ਸੁੰਗੜ ਕੇ ਰਹਿ ਗਿਆ। ਜੀ ਜੀ। ਅਗਲੀ ਆਪਾਂ ਪੰਨੂ ਜੀ ਗੱਲ ਕਰਦੇ, ਕਹਿੰਦੇ ਆਜ਼ਾਦੀ ਦੇ 70 ਵਰ੍ਹਿਆਂ ਤੋਂ ਬਾਅਦ ਵੀ ਜਿਹੜੇ ਸਰਹੱਦ ਦੇ ਉੱਤੇ ਕੁਛ ਇਲਾਕਿਆਂ ਦੇ ਵਿੱਚ ਲੋਕ ਢਾਰਿਆਂ 'ਚ ਰਹਿੰਦੇ ਆ। ਇਹ ਬਿਲਕੁਲ ਇਹ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਜੀ ਉਹ ਇਸੇ ਤਰੀਕੇ ਦੇ ਨਾਲ ਚੱਲਦੀ ਰਹੀ ਹੈ, ਅੱਜ ਵੀ ਜਿਹੜੀ ਜੀ ਉਸੇ ਤਰੀਕੇ ਦੇ ਨਾਲ ਚੱਲਦੀ ਹੈ। ਜਦੋਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਤੇ ਉਹਨਾਂ ਦਿਨਾਂ ਦੇ ਦੌਰਾਨ ਖੁਦ ਇਹ ਫਾਜ਼ਿਲਕਾ ਵਾਲਾ ਜਿਹੜਾ ਏਰੀਆ ਉਹ ਤੱਕਿਆ, ਇੰਨੀ ਮਾੜੀ ਜ਼ਿੰਦਗੀ ਇਹ ਵਿਚਾਰੇ ਲੋਕ ਜੀ ਰਹੇ ਆ। ਨਾ ਉੱਥੇ ਕੋਈ ਬੱਸ ਸਰਵਿਸ ਆ ਜੀ, ਇਹਨਾਂ ਨੂੰ ਪਤਾ ਹੀ ਨਹੀਂ ਕਿ ਬੱਸ ਪਿੰਡਾਂ ਦੇ ਵਿੱਚ ਵੀ ਆਉਂਦੀ ਹੁੰਦੀ ਆ। 11-11 12-12 ਕਿਲੋਮੀਟਰ ਤੁਰਦੇ ਆ, ਫੇਰ ਜਾ ਕੇ ਉੱਥੋਂ ਇਹਨਾਂ ਨੂੰ ਟੈਂਪੂ ਮਿਲਦਾ ਜਿਹੜਾ ਤਿੰਨਾਂ ਪਹੀਆਂ ਵਾਲਾ ਭੂੰਡ ਜਿਹਨੂੰ ਕਹਿੰਦੇ ਪੰਜਾਬੀ, ਉਹ ਮੁੜ ਕੇ ਇਹਨਾਂ ਨੂੰ ਜਿਹੜਾ ਜੀ ਨੇੜਲੇ ਸ਼ਹਿਰ ਦੇ ਕੋਲੇ ਲਿਆਉਂਦਾ। ਸਕੂਲ ਦੇ ਵਾਸਤੇ ਬੱਚੇ ਜਿਹੜੇ ਆ ਜੀ ਉਹ ਅੱਜ ਵੀ ਤੁਰ ਕੇ ਜਾਂਦੇ ਆ, ਉਹਨਾਂ ਦੇ ਕੋਲੇ ਕੋਈ ਸਾਧਨ ਜਿਹੜਾ ਜੀ ਉਹ ਨਹੀਂ ਗਾ ਜਿਹਦੇ ਰਾਹੀਂ ਉਹ ਜਾ ਸਕਣ ਸਕੂਲਾਂ ਦੇ ਵਿੱਚ, ਭਾਵ ਕਿ ਉਹਨਾਂ ਨੂੰ ਐਜੂਕੇਸ਼ਨ ਤੋਂ ਵਾਂਝਿਆ ਰੱਖਿਆ ਗਿਆ। ਕੋਈ ਡਿਸਪੈਂਸਰੀ, ਕੋਈ ਹਸਪੀਟਲ ਨੇੜੇ ਤੇੜੇ ਜਿਹੜਾ ਜੀ ਉਹ ਹੈ ਨੀ ਗਾ। ਕੁਛ ਏਰੀਆਜ਼ ਏਦਾਂ ਦੇ ਆ ਜਿੱਥੇ ਜੈਮਰ ਲੱਗੇ ਹੋਏ ਆ, ਇਸ ਕਰਕੇ ਉਹਨਾਂ ਦਾ ਮੋਬਾਈਲ ਵੀ ਨਹੀਂ ਚੱਲਦਾ। ਮੰਨ ਲਓ ਕਿਸੇ ਨੂੰ ਸੁਨੇਹਾ ਦੇਣਾ ਹੋਵੇ, ਉਹ ਪਹਿਲਾਂ ਸਾਈਕਲ ਲੈ ਕੇ ਨੇੜੇ ਪਿੰਡ ਦੇ ਵਿੱਚ ਜਾਂਦੇ ਆ ਜਿੱਥੇ ਸਿਗਨਲ ਆਉਂਦਾ ਥੋੜਾ, ਉੱਥੋਂ ਫਿਰ ਜਿਹੜਾ ਜੀ ਉਹ ਸੁਨੇਹਾ ਦਿੰਦੇ ਆ। ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਵੀ ਇਸ ਏਰੀਏ ਦੇ ਵਿੱਚ ਫਾਜ਼ਿਲਕਾ ਵਾਲੀ ਸਾਈਡ ਦੇ ਉੱਤੇ ਲੋਕ ਜਿਹੜੇ ਆ ਜੀ ਉਹ ਰਹਿੰਦੇ ਆ। ਦੋਦਾ ਨਾਨਕਾ ਪਿੰਡ ਆ ਜੀ, ਉੱਥੇ ਇੱਕ ਔਰਤ ਜਿਹੜੀ ਰਹਿੰਦੀ ਆ, ਉਹਨੂੰ ਕੱਚਾ ਢਾਰਾ ਵੀ ਜਿਹੜਾ ਜੀ ਉਹਦਾ ਸਬੂਤਾ ਨਹੀਂ ਗਾ। ਇੱਕ ਕਮਰਾ ਉਹਦਾ ਰਹਿਣ ਬਸੇਰਾ, ਅੱਧੀ ਛੱਤ ਉਹਦੀ ਉੱਡੀ ਹੋਈ ਆ, ਨਾ ਬਿਜਲੀ ਆ, ਨਾ ਪਾਣੀ ਆ, ਨਾ ਟਾਇਲਟ ਦਾ ਜਿਹੜਾ ਜੀ ਉਹ ਕੋਈ ਪ੍ਰਬੰਧ ਹੈ। ਕੋਈ ਗੁਆਂਢਣ ਉਹਨੂੰ ਸਟੀਲਾਂ ਦੀ ਡੱਬੀ ਦੇ ਜਾਂਦੀ ਆ, ਦੂਜੀ ਉਹਨੂੰ ਕੋਈ ਥੋੜਾ ਜਿਹਾ ਤੇਲ ਦੇ ਜਾਂਦੀ ਆ, ਤੇ ਉਹ ਇੱਕ ਦੀਵਾ ਜਿਹੜਾ ਜੀ ਉਹ ਬਾਲ ਕੇ ਆਪਣੀ ਰੋਟੀ ਵਗੈਰਾ ਜਿਹੜੀ ਆ ਉਹ ਖਾਂਦੀ ਆ। ਉਹਦਾ ਜਵਾਨ ਪੁੱਤ ਜਿਹੜਾ ਜੀ ਉਹ ਦੁਨੀਆ ਤੋਂ ਚਲੇ ਗਿਆ, ਖੇਤਾਂ ਦੇ ਵਿੱਚ ਉਹ ਦਿਹਾੜੀ ਕਰਦੀ ਆ। ਫਰਿਆਦ ਕਿੱਥੇ ਕਰੇ ਇਹ ਵੀ ਨਹੀਂ ਪਤਾ ਉਹਨੂੰ, ਜੇ ਕਰੂਗੀ ਫਰਿਆਦ ਤੇ ਸੁਣੀ ਕਿੱਥੇ ਜਾਊਗੀ ਇਹ ਤਾਂ ਵਿਚਾਰੀ ਨੂੰ ਜਿਹੜਾ ਜੀ ਉਹ ਪਤਾ ਹੀ ਕਦੋਂ ਹੋਣਾ ਜੀ। ਦਰਿਆਈ ਪਾਣੀ ਜਦੋਂ ਮਾਰ ਕਰਦੇ ਆ ਇਹ ਲੋਕ ਨਾ ਘਰਾਂ ਦੇ ਰਹਿੰਦੇ ਆ, ਨਾ ਘਾਟ ਦੇ ਜਿਹੜਾ ਜੀ ਉਹ ਰਹਿੰਦੇ ਆ। ਇਹ ਇੱਕ ਪਿੰਡ ਦੀ ਕਹਾਣੀ ਨਹੀਂ ਆ, ਬਹੁਤ ਸਾਰੇ ਪਿੰਡਾਂ ਦੀ ਜਿਹੜੀ ਉਹ ਕਹਾਣੀ। ਤੇਜਾ ਰਹੇਲਾ ਪਿੰਡ ਹੈ, ਇੱਥੇ ਪਿੰਡਾਂ ਦੇ ਲੋਕਾਂ ਨੂੰ ਚੋਣਾਂ ਵੇਲੇ ਮਿੱਠੀਆਂ ਗੋਲੀਆਂ ਜਿਹੜੇ ਉਹ ਦਿੰਦੇ ਆ। ਸਰਕਾਰ ਦੀ ਕੋਈ ਸਕੀਮ ਇਹਨਾਂ ਨੂੰ ਸਿਰ ਦੇ ਉੱਤੇ ਛੱਤ ਜਿਹੜੀ ਆ ਜੀ ਉਹ ਨਹੀਂ ਦੇ ਸਕੀ। ਇਹ ਤੇਜਾ ਰਹੇਲਾ ਪਿੰਡ ਏਦਾਂ ਦਾ ਹੈ ਜਿੱਥੇ ਮੰਦਬੁੱਧੀ ਬੱਚੇ ਜਿਹੜੇ ਆ ਜੀ ਉਹ ਬਹੁਤ ਜੰਮਦੇ ਆ, ਜਾਂ ਜਿਹੜੇ ਅੰਗਹੀਣ ਬੱਚੇ ਜਿਨ੍ਹਾਂ ਦੇ ਅੰਗ ਪ੍ਰੋਪਰ ਜਿਹੜੇ ਜੀ ਉਹ ਕੰਮ ਨਹੀਂ ਕਰਦੇ। ਉਹਦਾ ਰੀਜ਼ਨ ਜਿਹੜਾ ਜੀ ਉਹ ਪਾਣੀ ਆ, ਔਰ ਉਹ ਇਹ ਕਹਿੰਦੇ ਆ ਕਿ ਉਹਨਾਂ ਨੇ ਕਦੀ ਨੇਤਾ ਵਗੈਰਾ ਜਿਹੜਾ ਜੀ ਉਹ ਨਹੀਂ ਦੇਖਿਆ। ਇੱਥੇ ਜਿਹੜੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਇੱਕ ਵਾਰੀ ਗਏ ਸੀ, ਉਹਨਾਂ ਨੇ ਉੱਥੇ RO ਸਿਸਟਮ ਲਵਾ ਕੇ ਦਿੱਤਾ ਸੀ, ਪਰ ਉਹ RO ਸਿਸਟਮ ਕਿਉਂਕਿ ਉਸ ਤੋਂ ਬਾਅਦ ਉਹਦੀ ਕੋਈ ਸਰਵਿਸ ਨਹੀਂ ਹੋਈ,
ਉਹ ਜਿਹੜਾ ਜੀ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਬੰਦ-ਬੁੰਦ ਹੋ ਗਿਆ। ਇਸ ਏਰੀਏ ਦੇ ਵਿੱਚ ਕੁਝ ਸਮੇਂ ਤੋਂ ਜਿਹੜੇ ਈਸਾਈ ਮਤ ਹੈ ਉਹਨੇ ਆਪਣੇ ਪੈਰ ਜਿਹੜੇ ਆ ਉਹ ਪਸਾਰਨੇ ਸ਼ੁਰੂ ਕੀਤੇ ਆ। ਡੇਰਾ ਬਿਆਸ ਤੇ ਡੇਰਾ ਸਰਸਾ ਦੇ ਪੈਰੋਕਾਰ ਇੱਥੇ ਘਰ ਘਰ ਦੇ ਵਿੱਚ ਜਿਹੜੇ ਆ ਜੀ ਉਹ ਮਿਲਦੇ ਆ। ਉਹ ਇਹ ਕਹਿੰਦੇ ਆ ਕਿ ਜਦੋਂ ਦਰਿਆਈ ਪਾਣੀ ਛੂਪਦੇ ਆ ਤਾਂ ਇਹਨਾਂ ਡੇਰਿਆਂ ਦੇ ਵਲੰਟੀਅਰ ਸਭ ਤੋਂ ਪਹਿਲਾਂ ਸਾਡੇ ਕੋਲੇ ਪਹੁੰਚਦੇ ਆ। ਇਹਨਾਂ ਪਿੰਡਾਂ ਦੇ ਕੋਲੇ ਡੇਰਾ ਬਿਆਸ ਜਿਹੜਾ ਜੀ ਉਹ ਬਣਿਆ ਹੋਇਆ। ਲੋਕਾਂ ਦੇ ਘਰਾਂ ਦੇ ਵਿੱਚ ਬਿਆਸ ਦੇ ਮੁਖੀ ਦੀਆਂ ਤਸਵੀਰਾਂ ਜਿਹੜੀਆਂ ਜੀ ਉਹ ਆਮ ਹੀ ਦਿਖਦੀਆਂ ਨੇ। ਈਸਾਈ ਮਤ ਤੇ ਗਿਰਜਾ ਘਰਾਂ ਦੀ ਵਧੀ ਗਿਣਤੀ ਜਿਹੜੀ ਉਹ ਵੀ ਇਸ਼ਾਰਾ ਕਰਦੀ ਆ ਕਿ ਇਹ ਲੋਕ ਇਹਨਾਂ ਦੇ ਮਾੜੇ ਸਮੇਂ ਦੇ ਉੱਤੇ ਇਹਨਾਂ ਕੋਲੇ ਆਉਂਦੇ ਆ, ਜਿਹਦੇ ਕਰਕੇ ਇਹ ਉਹਨਾਂ ਵੱਲ ਨੂੰ ਧੱਕੇ ਦੇ ਨਾਲ ਜਿਹੜਾ ਜੀ ਉਹ ਚੁੱਕ ਕੇ ਡੇਰਾਵਾਦ ਦੇ ਵਾਸਤੇ ਅਕਸਰ ਬਹਿਸ ਜਿਹੜੀ ਆ ਜੀ ਬਹੁਤ ਵੱਡੀ ਚੱਲਦੀ ਹੈ ਕਿ ਡੇਰਾਵਾਦ ਇੰਨਾ ਜਿਹੜਾ ਜੀ ਉਹ ਕਿਉਂ ਹੋ ਗਿਆ। ਆਈ ਥਿੰਕ ਇਹ ਜਿਹੜਾ ਪੁਆਇੰਟ ਆ ਨਾ ਜੀ, ਇਹਦੇ ਵਿੱਚ ਇੱਕ ਉਹ ਸਭ ਤੋਂ ਵੱਡਾ ਪੁਆਇੰਟ ਹੈ ਕਿ ਆਹ ਰੀਜ਼ਨ ਆ ਜੀ ਡੇਰਿਆਂ ਦੇ ਜਿਹੜਾ ਉਹ ਵਧਣ ਫੁੱਲਣ ਦਾ। ਇਹ ਡੇਰਿਆਂ ਵਾਲੇ ਜਿਹੜੇ ਜੀ ਇਹ ਉਹਨਾਂ ਦੇ ਮਾੜੇ ਸਮੇਂ ਦੇ ਉੱਤੇ ਉਹਨਾਂ ਦੇ ਵਲੰਟੀਅਰ ਜਿਹੜੇ ਆ ਜੀ ਉਹ ਖੜਦੇ ਆ, ਤੇ ਜਦੋਂ ਕੋਈ ਕਿਸੇ ਦੇ ਮਾੜੇ ਸਮੇਂ ਦੇ ਵਾਸਤੇ ਖੜੇ ਤੇ ਉਹਦਾ ਉਸ ਪਾਸੇ ਵੱਲ ਨੂੰ ਝੁਕ ਜਾਣਾ ਜਿਹੜਾ ਜੀ ਉਹ ਪਤਾ ਹੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਕਦੀ ਉਹਨਾਂ ਨੇ ਮੇਰਾ ਖਿਆਲ ਇਹਨਾਂ ਪਿੰਡਾਂ ਦੇ ਨਾਮ ਹੀ ਨਹੀਂ ਸੁਣੇ ਹੋਣੇ। ਬਹੁਤ ਤਾਂ ਬਹੁਤ ਜਿਹੜੀ ਆ ਜੀ ਉਹ ਦੂਰ ਦੀ ਗੱਲ ਆ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਨੂ ਜੀ, ਵੀ ਕਹਿੰਦੇ ਕਾਂਗਰਸ ਦੀ ਕਾਰਜਕਾਰਨੀ ਕਮੇਟੀ ਦੇ ਵਿੱਚੋਂ ਕੈਪਟਨ ਸਣੇ ਸਾਰੇ ਹੀ ਪੰਜਾਬੀ ਬਾਹਰ। ਕਦੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਕਾਂਗਰਸ ਦੀ ਲਾਜ ਬਚਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਾਂਗਰਸ ਦੀ ਜਿਹੜੀ ਕੌਮੀ ਕਾਰਜਕਾਰਨੀ ਆ ਉਹ ਤੋਂ ਬਾਹਰ ਕਰ ਦਿੱਤਾ ਗਿਆ ਜੀ। ਕੈਪਟਨ ਕਮੇਟੀ 'ਚ ਸਪੈਸ਼ਲ ਇਨਵਾਈਟੀ ਮੈਂਬਰ ਸੀਗੇ। ਉਧਰ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਐਲਾਨੀ ਗਈ ਕਮੇਟੀ 'ਚ ਪੰਜਾਬ ਦੇ ਕਿਸੇ ਵੀ ਆਗੂ ਨੂੰ ਥਾਂ ਨਹੀਂ ਦਿੱਤੀ ਗਈ। ਸਿਰਫ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨੂੰ ਪੰਜਾਬ ਦੇ ਕੋਟੇ ਵਿੱਚੋਂ ਥਾਂ ਦਿੱਤੀ ਗਈ ਹੈ। ਅੰਬਿਕਾ ਸੋਨੀ ਹੋਰਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਬਹੁਤਾ ਦਖਲ ਹੈ ਨਹੀਂ ਗਾ, ਤੇ ਨਾ ਹੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਸਰਗਰਮ ਭੂਮਿਕਾ ਕਦੀ ਜਿਹੜੇ ਆ ਜੀ ਉਹ ਨਿਭਾਉਂਦੇ ਆ। 10 ਮੈਂਬਰਾਂ ਵਾਲੀ ਸਪੈਸ਼ਲ ਇਨਵਾਈਟੀ ਮੈਂਬਰ ਦੀ ਸੂਚੀ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਨਾਂ ਹਟਾ ਦਿੱਤਾ ਗਿਆ। ਕੈਪਟਨ ਸਾਹਿਬ ਪਹਿਲਾਂ ਕਮੇਟੀ ਦੇ ਸਪੈਸ਼ਲ ਇਨਵਾਈਟੀ ਮੈਂਬਰ ਸੀਗੇ ਤੇ ਉਹਨਾਂ ਨੇ ਪਿਛਲੇ ਕਾਂਗਰਸ ਦੀ ਕਾਰਜਕਾਰਨੀ ਦੇ ਵਿੱਚ ਹਿੱਸਾ ਲਿਆ ਸੀਗਾ। ਜਿਹੜੇ ਇਨਵਾਈਟੀ ਮੈਂਬਰਾਂ 'ਚ ਵੀ ਪੰਜਾਬ ਦੇ ਕਿਸੇ ਆਗੂ ਨੂੰ ਜਗ੍ਹਾ ਨਹੀਂ ਦਿੱਤੀ ਗਈ। ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਜ਼ਰੂਰ ਇਸ ਸੂਚੀ ਦੇ ਵਿੱਚ ਹੈਗੀ ਆ, ਪਰ ਉਹ ਹਿਮਾਚਲ ਦੀ ਨੁਮਾਇੰਦਗੀ ਕਰਦੇ ਆ, ਪੰਜਾਬ ਦੀ ਨਹੀਂ। ਪੰਜਾਬ ਨੂੰ ਪੂਰੇ ਤਰੀਕੇ ਦੇ ਨਾਲ ਨਜ਼ਰ ਅੰਦਾਜ਼ ਕਰਕੇ ਜਿਹੜਾ ਜੀ ਪੰਜਾਬ ਦੇ ਆਗੂਆਂ 'ਚ ਨਾਰਾਜ਼ਗੀ ਵੀ ਸਾਹਮਣੇ ਜਿਹੜੀ ਜੀ ਉਹ ਆ ਰਹੀ ਹੈ। ਪੰਜਾਬ ਦੇ ਬਹੁਤੇ ਆਗੂ ਜਿਹੜੇ ਆ ਜੀ ਉਹ ਫੋਨ ਬੰਦ ਕਰੀ ਬੈਠੇ ਆ ਕਿ ਉਹਨਾਂ ਨੇ ਕੋਈ ਪ੍ਰਤੀਕਰਮ ਇਹਦੇ ਉੱਤੇ ਜਿਹੜਾ ਜੀ ਉਹ ਨਹੀਂ ਦੇਣਾ। ਇਹਨੂੰ ਰਾਹੁਲ ਗਾਂਧੀ ਹੋਰਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਕ ਝਟਕਾ ਵੀ ਜਿਹੜਾ ਜੀ ਉਹ ਦਿੱਤਾ ਜਾਣਾ ਸਮਝਿਆ ਜਾ ਰਿਹਾ। ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਿਚਾਲੇ ਸਬੰਧ ਜਿਹੜੇ ਆ ਜੀ ਉਹ ਕਦੇ ਵੀ ਸੁਖਾਵੇਂ ਨਹੀਂ ਰਹੇ। ਇਹਦਾ ਅਸਰ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਸੂਚੀ ਦੇ ਉੱਤੇ ਵੀ ਜਿਹੜਾ ਜੀ ਉਹ ਨਜ਼ਰ ਆ ਰਿਹਾ। ਔਰ ਇਹ ਜਿਹੜੇ ਸੀਨੀਅਰ ਆਗੂ ਆ ਉਹ ਤਾਂ ਇਹ ਦਲੀਲ ਦਿੰਦੇ ਆ ਕਿ ਮੁੱਖ ਮੰਤਰੀ ਸਪੈਸ਼ਲ ਇਨਵਾਈਟੀ ਮੈਂਬਰ ਨਹੀਂ ਹੋ ਸਕਦਾ, ਜਿਹਦੇ ਕਰਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਹਟਾਇਆ ਗਿਆ। ਪਰ ਮੁੱਖ ਮੰਤਰੀ ਦੇ ਰਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਿਛਲੇ ਦਿਨੀ ਦਿੱਲੀ ਦੇ ਵਿੱਚ ਹੋਈ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੀ। ਚਲੋ ਜੇ ਮੁੱਖ ਮੰਤਰੀ ਨਹੀਂ ਜਿਹੜਾ ਜੀ ਉਹ ਹੋ ਸਕਦਾ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਕੋਈ ਹੋਰ ਪੰਜਾਬ ਤੋਂ ਜਿਹੜਾ ਜੀ ਉਹ ਰੀਪ੍ਰੈਜ਼ੈਂਟ ਕਰ ਸਕਦਾ ਸੀਗਾ, ਅਜਿਹਾ ਨਹੀਂ ਕੀਤਾ ਗਿਆ। ਜੀ 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 ਤੇ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।